ਜਿਹੜੇ ਵੀ ਮਿਸਅੰਡਰਸਟੈਂਡਿੰਗ ਹੈਗੀਆਂ, ਜਿਹੜੇ ਵੀ ਬਾਰਡਰ ਨੂੰ ਲੈ ਕੇ, ਜਿਹੜੇ ਵੀ ਸਰਕਾਰਾਂ ਨੂੰ ਲੈ ਕੇ ਮਨ ਵਿਚਾਰ ਨਹੀਂ ਬਣਦੇ, ਉਹਨਾਂ ਨੂੰ ਬਣਾਉਣ ਅਤੇ ਇਹ ਦੋਨੋਂ ਪਾਸੇ ਦਾ ਜਿਹੜਾ ਰਾਹ ਹੈਗਾ ਉਹਨੂੰ ਖੋਲ੍ਹਣ, ਜੋ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਜਿਹੜਾ ਪਹਿਲੇ ਇੱਕੋ ਇੱਕ ਮੁਲਕ ਸੀਗਾ, 1947 ਦੇ ਬਾਅਦ ਇਹਨਾਂ ਦੇ ਦੋ ਪਾਰਟ ਜ਼ਰੂਰ ਕਰ ਦਿੱਤੇ ਗਏ ਨੇ। ਬਾਕੀ ਅੱਜ ਵੀ ਇੱਥੇ ਦੇ ਲੋਕਾਂ ਦੇ ਦਿਲਾਂ 'ਚ ਹਿੰਦੁਸਤਾਨੀਆਂ ਦੀ ਅਤੇ ਹਿੰਦੁਸਤਾਨ ਦੀ ਬੜੀ ਇੱਜ਼ਤ ਅਤੇ ਕਦਰ ਹੈਗੀ ਹੈ। ਇੱਥੇ ਦੇ ਲੋਕੀ ਅਸੀਂ ਜਿੰਨਾ ਦੇਖਦੇ ਹਾਂ ਮੀਡੀਆ ਦੇ ਰਾਹੀਂ ਕਿ ਗਲਤ ਹੈਗੇ ਆ, ਉਗਰਵਾਦੀ ਹੈਗੇ ਆ, ਹਰ ਬੰਦਾ ਇਹੋ ਜਿਹਾ ਨਹੀਂ ਹੈ। ਮਾੜੇ ਬੰਦੇ ਹਰ ਜਗ੍ਹਾ ਹੁੰਦੇ ਆ, ਮਾੜੇ ਬੰਦੇ ਹਰ ਪਾਸੇ ਹੁੰਦੇ ਆ, ਹਿੰਦੁਸਤਾਨ ਦੇ ਅੰਦਰ ਵੀ ਹੁੰਦੇ ਆ, ਪਾਕਿਸਤਾਨ ਦੇ ਅੰਦਰ ਵੀ ਹੁੰਦੇ ਆ। ਅਤੇ ਇੱਥੇ ਦੇ ਲੋਕਾਂ ਤੋਂ ਸਾਨੂੰ ਬੜਾ ਪਿਆਰ ਮਿਲਿਆ ਹੈ, ਬੜੀ ਇੱਜ਼ਤ ਮਿਲੀ ਹੈ, ਬੜੀ ਰਿਸਪੈਕਟ ਮਿਲੀ ਹੈ। ਗੜਸ਼ੰਕਰ ਤੋਂ ਪੁਰਖਵਾਲ ਤੁਹਾਡੇ ਤੋਂ ਕਿੰਨੀ ਕੁ ਦੂਰ ਆ? ਦਾਨੀਆਂ ਤੋਂ 35 ਕਿਲੋਮੀਟਰ ਹੈ। ਅੱਛਾ, ਉਹ ਮੇਰਾ ਪਿੰਡ ਆ। ਅੱਛਾ ਜੀ, ਹਾਂਜੀ। ਲੈ ਫਿਰ ਤਾਂ ਸਾਡੇ ਭਾਈ ਬਣ ਗਏ ਫਿਰ। ਅੱਛਾ ਜੀ, ਠੀਕ ਹੈ। ਗੜਸ਼ੰਕਰ ਤੋਂ ਪਿੰਡ ਪੁਰਖਵਾਲ ਆਪਣਾ ਹੈਗਾ ਜੀ, ਪੁਰਖਵਾਲ ਹੈਗਾ ਜੀ, ਹੈਗਾ ਜੀ, ਹੈਗਾ। अस्सलाम वालेकुम, सत श्री अकाल, प्रणाम दोस्तों। एक पिंड पंजाब का चैनल ਦੀ ਪਹੁੰਚੀ ਹੈ ਜੀ ਨਨਕਾਣਾ ਸਾਹਿਬ, ਜਿੱਥੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਸਾਡੇ ਵੀਰ ਇੱਥੇ ਵਿਸਾਖੀ ਮੇਲਾ ਮਨਾਉਣ ਆਏ ਆ। ਅਸੀਂ ਇਹਨਾਂ ਨਾਲ ਗੱਲਬਾਤ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਸਾਡੇ ਪੱਤਰਕਾਰ ਹੈਗੇ ਆ ਹਿੰਦੁਸਤਾਨ ਦੇ, ਕਿ ਉਹ ਸਾਡੀ ਦੇਸ਼ ਵਿਦੇਸ਼ ਦੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ ਲਾਈਵ ਟੈਲੀਕਾਸਟ ਕਰਦੇ ਆ, ਰਿਸਕ ਲੈ ਕੇ ਸੱਚਾਈ ਅੱਗੇ ਕਰਦੇ ਆ, ਅਤੇ ਉਹਨਾਂ ਨੂੰ ਪ੍ਰਸ਼ਾਸਨ ਕਦੇ ਪ੍ਰੋਟੈਕਸ਼ਨ ਨਹੀਂ ਦਿੰਦਾ। ਅਤੇ ਸਭ ਤੋਂ ਪਹਿਲੇ ਬੇਨਤੀ ਆ ਮੇਰੀ ਕਿ ਮੈਂ ਸਾਰੇ ਪੱਤਰਕਾਰ ਹਿੰਦੁਸਤਾਨ ਦੇ ਹੋਣ, ਪਾਕਿਸਤਾਨ ਦੇ ਹੋਣ, ਜਿੱਥੇ ਦੇ ਵੀ ਹੋਣ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ, ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ, ਉਹਨਾਂ ਨੂੰ ਸੈਲਫ ਡਿਫੈਂਸ ਦੇ ਲਈ ਉਹਨਾਂ ਨੂੰ ਕੋਈ ਹਥਿਆਰ ਮੁਹੱਈਆ ਕਰਾਇਆ ਜਾਵੇ, ਜੋ ਕਿ ਉਹ ਆਪਣੀ ਸੈਲਫ ਡਿਫੈਂਸ ਆਪੇ ਕਰ ਸਕਣ। ਇਹ ਸਭ ਤੋਂ ਪਹਿਲੀ ਮੇਰੀ ਰਿਕੁਐਸਟ ਹੈ ਪੱਤਰਕਾਰਾਂ ਦੇ ਲਈ, ਜਿਹੜਾ ਦੇਸ਼ ਵਿਦੇਸ਼ ਦੇ ਅੰਦਰ ਜਾ ਕੇ ਰਿਸਕ ਲੈ ਕੇ ਸੱਚਾਈਆਂ ਲਾਈਵ ਟੈਲੀਕਾਸਟ ਕਰਕੇ ਲੋਕਾਂ ਦੇ ਸਾਹਮਣੇ ਰੱਖਦਾ ਹੈ। ਅਤੇ ਅੱਜ ਅਸੀਂ ਹਿੰਦੁਸਤਾਨ ਤੋਂ ਆਏ ਹਾਂ, ਪਾਕਿਸਤਾਨ ਆਏ ਹਾਂ, ਦੂਸਰਾ ਮੁਲਕ ਹੈ, ਮਗਰ ਇਹ ਸਾਡੇ ਗੁਰੂ ਨਾਨਕ ਦੀ ਧਰਤੀ ਹੈਗੀ ਹੈ, ਸਾਡਾ ਆਪਣਾ ਘਰ ਹੈ, ਆਪਣਾ ਪਰਿਵਾਰ ਹੈ, ਸਾਡੇ ਗੁਰੂਆਂ ਦਾ ਸਥਾਨ ਹੈ। ਅਤੇ ਅਸੀਂ ਬੜੇ ਵਡਭਾਗੀ ਹੈਗੇ ਹਾਂ ਕਿ ਅੱਜ ਅਸੀਂ ਇਸ ਜਨਮ ਸਥਾਨ ਦੀ ਮਿੱਟੀ ਨੂੰ ਆਪਣੇ ਮੱਥੇ ਲਾਉਣ ਵਾਸਤੇ ਆਏ ਹਾਂ। ਅਤੇ ਲੋਕ ਆਉਂਦੇ ਹੈ, ਵੀਜ਼ਾ ਲਵਾ ਕੇ ਆਉਂਦੇ ਹੈ, ਬੜੀ ਸ਼ਰਧਾ ਨਾਲ ਆਉਂਦੇ ਹੈ, ਪੈਸੇ ਖਰਚ ਕੇ ਆਉਂਦੇ ਹੈ, ਹਰ ਪਾਸੇ ਦੀ ਬਹੁਤ ਵਧੀਆ ਤਰੀਕੇ ਨਾਲ ਆਉਂਦੇ ਹੈ। ਮਗਰ ਇੱਥੇ ਦੀ ਸ਼ਾਸਨ, ਇੱਥੇ ਦੀ ਪ੍ਰਸ਼ਾਸਨ ਬਹੁਤ ਹੈਲਪ ਕਰਦੀ ਹੈ, ਮਗਰ ਉਹਨਾਂ ਨੂੰ ਇਹ ਵੀ ਚਾਹੀਦਾ ਕਿ ਜਿਹੜੇ ਸਾਡੇ ਗ੍ਰੰਥ ਦੀ, ਗੁਰੂਆਂ ਦੀ ਬਾਣੀ 'ਚ ਲਿਖਿਆ ਖੁੱਲ੍ਹੇ ਦਰਸ਼ਨ ਦੀਦਾਰ, ਅਤੇ ਉਹ ਖੁੱਲ੍ਹੇ ਦਰਸ਼ਨ ਦੀਦਾਰ ਹੋਣੇ ਚਾਹੀਦੇ ਆ। ਉਹ ਖੁੱਲ੍ਹੇ ਦਰਸ਼ਨ ਦੀਦਾਰ ਜਦ ਹੋਣ ਜਦ ਇੱਥੇ ਦੀ ਸਰਕਾਰ ਵੀਜ਼ਾ ਅਤੇ ਇੱਥੇ ਬੁਲਾਉਣ ਦੇ ਲਈ ਜਿਹੜੇ ਯਾਤਰੀ ਹੈਗੇ ਆ ਉਹਨਾਂ ਨੂੰ ਵੀਜ਼ਾ ਮੁਕਤ ਕਰੇ, ਕੋਈ ਬਾਉਂਡੇਸ਼ਨ ਨਾ ਰੱਖੇ। ਬਾਉਂਡੇਸ਼ਨ ਦਾ ਮਤਲਬ ਇਹ ਹੋ ਜਾਂਦਾ ਹੈ ਕਿਸੇ ਦੀ ਭੈਣ ਆ ਗਈ ਅਤੇ ਭਰਾ ਰਹਿ ਗਿਆ, ਵਾਈਫ ਆ ਗਈ ਅਤੇ ਹਸਬੈਂਡ ਰਹਿ ਗਿਆ, ਹਸਬੈਂਡ ਆ ਗਿਆ ਅਤੇ ਵਾਈਫ ਰਹਿ ਗਈ ਹੈ, ਕਿਉਂਕਿ ਸਾਰਿਆਂ ਦੇ ਕੋਲ ਪਾਸਪੋਰਟ ਅਵੇਲੇਬਲ ਨਹੀਂ ਹੁੰਦੇ। ਕੁਝ ਪੁਰਾਣੇ ਬਜ਼ੁਰਗ ਹੈਗੇ ਆ ਜਿਨ੍ਹਾਂ ਦੇ ਕੋਲ ਪਾਸਪੋਰਟ ਅਵੇਲੇਬਲ ਨਹੀਂ ਹੈ। ਅਤੇ ਅੱਜ ਅਸੀਂ ਮੀਡੀਆ ਦੇ ਸਾਹਮਣੇ ਲੋਕਾਂ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹੀ ਫੇਸ ਕਰਨਾ ਚਾਹੁੰਦੇ ਹਾਂ ਕਿ ਜੀ ਇੱਥੇ ਜਿਹੜਾ ਵੀ ਯਾਤਰੀ ਆ ਰਿਹਾ ਹੈ ਬੜੀ ਸ਼ਰਧਾ ਨਾਲ ਆਉਂਦਾ ਹੈ, ਅਤੇ ਉਹਨੂੰ ਤੁਸੀਂ ਆਪਣਾ ਬਹੁਤ ਤਰੀਕੇ ਨਾਲ, ਰਿਸਪੈਕਟ ਨਾਲ ਵੀਜ਼ਾ ਦੀ ਜਿਹੜੀ ਪਰਮਿਸ਼ਨ ਹੈਗੀ ਹੈ ਉਹ ਤੁਸੀਂ ਹਟਾ ਦਿਓ। ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਨਨਕਾਣਾ ਸਾਹਿਬ, ਜਿਹੜੇ ਸਾਡੇ ਗੁਰੂਆਂ ਦੇ ਇਤਿਹਾਸਿਕ ਸਥਾਨ ਹੈਗੇ ਨੇ, ਉਨ ਸਥਾਨਾਂ ਨੂੰ ਤੁਸੀਂ ਵੀਜ਼ਾ ਮੁਕਤ ਕਰ ਦਿਓ। ਅਤੇ ਸਰਕਾਰਾਂ ਨੂੰ ਮੇਰੀ ਰਿਕੁਐਸਟ ਹੈਗੀ ਹੈ ਕਿ ਜਿਹੜੇ ਸ਼ਰਧਾਲੂ ਆਉਂਦੇ ਹੈ ਉਹਨਾਂ ਦੇ ਉੱਪਰ ਪੋਲੀਟਿਕਸ ਨਾ ਲੈ ਕੇ ਚੱਲੋ, ਨਾ ਖੇਡੋ, ਕਿਉਂਕਿ ਪੋਲੀਟਿਕਸ ਸ਼ਰਧਾ ਤੋਂ ਬਾਹਰ ਹੈ। ਸ਼ਰਧਾ ਹਰ ਕੌਮ, ਹਰ ਧਰਮ ਦੀ ਹੁੰਦੀ ਹੈ, ਹਰ ਬੰਦਾ ਆਪਣੇ ਕੌਮ ਦੀ ਮੰਨਣ ਵਾਲਾ ਬੰਦਾ ਹੁੰਦਾ ਹੈ, ਅਤੇ ਉਹ ਅੱਗੇ ਹਮੇਸ਼ਾ ਆਪਣੇ ਧਰਮ ਤੋਂ ਪਾਬੰਦ ਹੋਣਾ ਚਾਹੁੰਦਾ ਹੈ।
ਤੇ ਬਸ ਸਰਕਾਰਾਂ ਤੋਂ ਇਹੀ ਮੇਰੀ ਬੇਨਤੀ ਹੈ ਕਿ ਹਿੰਦੁਸਤਾਨ ਪਾਕਿਸਤਾਨ ਦੇ ਅੰਦਰ ਜਿਹੜੇ ਵੀ ਪਰੇਸ਼ਾਨੀਆਂ ਵਾਲੇ ਪਲ ਹੈਗੇ ਆ, ਜਿਹੜੇ ਵੀ ਮਿਸਅੰਡਰਸਟੈਂਡਿੰਗ ਹੈਗੀ ਆ, ਜਿਹੜੇ ਵੀ ਬਾਰਡਰ ਨੂੰ ਲੈ ਕੇ, ਜਿਹੜੇ ਵੀ ਸਰਕਾਰਾਂ ਨੂੰ ਲੈ ਕੇ ਮਨ ਵਿਚਾਰ ਨਹੀਂ ਬਣਦੇ, ਉਹਨਾਂ ਨੂੰ ਬਣਾਉਣ ਤੇ ਇਹ ਦੋਨੋਂ ਪਾਸੇ ਦਾ ਜਿਹੜਾ ਰਾਹ ਹੈਗਾ ਉਹਨੂੰ ਖੋਲ੍ਹਣ, ਜੋ ਕਿ ਹਿੰਦੁਸਤਾਨ ਤੇ ਪਾਕਿਸਤਾਨ ਜਿਹੜਾ ਪਹਿਲੇ ਇੱਕੋ ਇੱਕ ਮੁਲਕ ਸੀਗਾ, 1947 ਦੇ ਬਾਅਦ ਇਹਨਾਂ ਦੇ 2 ਪਾਰਟ ਜ਼ਰੂਰ ਕਰ ਦਿੱਤੇ ਗਏ ਨੇ। ਬਾਕੀ ਅੱਜ ਵੀ ਇੱਥੇ ਦੇ ਲੋਕਾਂ ਦੇ ਦਿਲਾਂ 'ਚ ਹਿੰਦੁਸਤਾਨੀਆਂ ਦੀ ਤੇ ਹਿੰਦੁਸਤਾਨ ਦੀ ਬੜੀ ਇੱਜ਼ਤ ਤੇ ਕਦਰ ਹੈਗੀ ਹੈ। ਇੱਥੇ ਦੇ ਲੋਕੀ ਅਸੀਂ ਜਿੰਨਾ ਦੇਖਦੇ ਹਾਂ ਮੀਡੀਆ ਦੇ ਰਾਹੀਂ ਕਿ ਗਲਤ ਹੈਗੇ ਆ, ਉਗਰਵਾਦੀ ਹੈਗੇ ਆ, ਹਰ ਬੰਦਾ ਇਹੋ ਜਿਹਾ ਨਹੀਂ ਹੈ। ਮਾੜੇ ਬੰਦੇ ਹਰ ਜਗ੍ਹਾ ਹੁੰਦੇ ਆ ਜੀ। ਮਾੜੇ ਬੰਦੇ ਹਰ ਪਾਸੇ ਹੁੰਦੇ ਆ, ਹਿੰਦੁਸਤਾਨ ਦੇ ਅੰਦਰ ਵੀ ਹੁੰਦੇ ਆ, ਪਾਕਿਸਤਾਨ ਦੇ ਅੰਦਰ ਵੀ ਹੁੰਦੇ ਆ। ਤੇ ਇੱਥੇ ਦੇ ਲੋਕਾਂ ਤੋਂ ਸਾਨੂੰ ਬੜਾ ਪਿਆਰ ਮਿਲਿਆ ਹੈ, ਬੜੀ ਇੱਜ਼ਤ ਮਿਲੀ ਹੈ, ਬੜੀ ਰਿਸਪੈਕਟ ਮਿਲੀ ਹੈ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਇੱਥੇ ਦੀ ਆਵਾਮ ਦੇ ਕਿ ਉਹਨਾਂ ਨੇ ਸਿੱਖੀ ਤੇ ਸਿੱਖਾਂ ਦੇ ਲਈ ਖੁੱਲੇ ਦਰਸ਼ਨਾਂ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਲਈ ਮੇਰਾ ਬਹੁਤ ਬਹੁਤ ਧੰਨਵਾਦ ਹੈਗਾ। ਤੇ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਚਾਹੁੰਦੇ ਹਾਂ ਕਿ ਬਈ ਇਹ ਜਿਹੜੀ ਸਰਹੱਦ ਵਾਲੀ ਗੱਲ ਹੈਗੀ ਹੈ, ਹਿੰਦੁਸਤਾਨ ਪਾਕਿਸਤਾਨ ਦਾ ਈਜ਼ੀ ਰਾਸਤਾ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਕੀ ਨਾਮ ਆ ਜੀ? मनजीत कौर। ਮਨਜੀਤ ਕੌਰ। ਕਿਹੜੀ ਜਗ੍ਹਾ ਤੋਂ? पंजाब से आई हूँ, होशियारपुर से, जिला होशियारपुर। ਹੁਸ਼ਿਆਰਪੁਰ। हाँ जी, हाँ जी। ਤੇ ਤਹਿਸੀਲ? तहसील गढ़शंकर, 2 ਡਾਕਖਾਨੇ ਰਲ ਗਏ। ਅੱਗੇ ਪਿੰਡ? पिंड डांडियाँ। ਡਾਂਗਰੀਆਂ? डांडियाँ डांडियाँ। हाँ। ਗੜਸ਼ੰਕਰ ਤੋਂ ਪੁਰਖਵਾਲ ਤੁਹਾਡੇ ਤੋਂ ਕਿੰਨੀ ਕੁ ਦੂਰ ਆ? ਡਾਂਡੀਆਂ ਤੋਂ? 35 किलोमीटर है। ਅੱਛਾ, ਉਹ ਮੇਰਾ ਪਿੰਡ ਆ। अच्छा जी, फिर तो साढ़े भाई बन गए फिर। अच्छा जी, ठीक है। ਗੜਸ਼ੰਕਰ ਤੋਂ ਪਿੰਡ ਪੁਰਖਵਾਲ ਆਪਣਾ? ਹੈਗਾ ਜੀ ਪੁਰਖਵਾਲ ਹੈਗਾ ਜੀ ਹੈਗਾ ਜੀ। हाँ। ਮੈਂ ਤਾਂ ਜਦੋਂ ਹੁਸ਼ਿਆਰਪੁਰ ਤੁਸੀਂ ਕਿਹਾ ਉਦੋਂ ਹੀ ਮੇਰੇ ਕੰਨ ਖੜੇ ਹੋ ਗਏ। ਮੈਂ ਕਿਹਾ ਵੀ ਕੋਈ ਨਾ ਕੋਈ ਡਾਕਖਾਨਾ ਰਲ ਜਾਣਾ ਹੈ। मैं 19 च आई सी तो उसलिए मैं भी इंटरव्यू दे के गई सी इत्थे। हाँ। 2019 ਚ? हाँ जी, हाँ जी। ਅੱਛਾ, तो ਤੁਸੀਂ इसलिए ਪਹਿਲੇ ਆ ਕੇ ਹਿੰਦੀ 'ਚ ਗੱਲ ਕੀਤੀ ਜਾਨੀ ਉਰਦੂ 'ਚ? नहीं मैं ਪੜ੍ਹੇ हिंदी। ਲਿਖੇ ਬੰਦੇ, ਹੁਸ਼ਿਆਰਪੁਰ ਜ਼ਿਲ੍ਹਾ ਪੜ੍ਹਿਆ ਲਿਖਿਆ। हाँ, ਅਸੀਂ ਪਿਓਰ ਪੰਜਾਬੀ ਬੋਲਦੇ ਤੁਹਾਡੇ ਵਾਂਗ। हाँ जी। ਤੇ ਦੂਜੀ ਵਾਰੀ ਆਏ ਹੋ? ਦੂਜੀ ਵਾਰ ਮੈਂ ਆਈ। ਹਾਂ ਜੀ। ਉਸ ਲਈ ਮੈਂ ਪੰਜਾ ਸਾਹਿਬ ਦੇ ਦਰਸ਼ਨ ਨਹੀਂ ਸੀ ਮੈਨੂੰ ਹੋਏ ਅੱਛਾ। ਤੇ ਹੁਣ ਮੈਂ ਕਰਕੇ ਜਾਊਂਗੀ। ਹੁਣ ਅਸੀਂ ਆਏ ਹਾਂ ਸਾਰੇ ਦਰਸ਼ਨ ਗੁਰਦੁਆਰੇ ਦੇ ਕੀਤੇ। ਪਹਿਲਾਂ ਗੁਰਦੁਆਰੇ ਇੱਥੇ ਆਏ ਅਸੀਂ। ਅੱਛਾ ਹੁਣ ਸਾਨੂੰ ਕੱਲ ਦੀ ਸਾਡੀ ਵਾਪਸੀ ਹੈ ਪੰਜਾ ਸਾਹਿਬ ਦੀ। ਅੱਛਾ। ਹਾਂ, ਉਸ ਤੋਂ ਬਾਅਦ ਅਸੀਂ ਜਾਵਾਂਗੇ ਕਰਤਾਰਪੁਰ ਸਾਹਿਬ ਤੇ ਉਸ ਤੋਂ ਬਾਅਦ ਫਿਰ ਅਸੀਂ ਜਾਣਾ ਹੈ। ਕਿੱਦਾਂ ਲੱਗਦਾ ਪਾਕਿਸਤਾਨ ਆ ਕੇ? ਮੈਨੂੰ ਬਹੁਤ ਵਧੀਆ ਲੱਗਦਾ, ਬੜਾ ਹੀ ਆਨੰਦ ਆਇਆ। ਮਤਲਬ ਬੜਾ ਖੁਸ਼ੀ ਦਾ ਜਿਹੜੇ ਵੱਡੇ ਸੀ ਉਹ ਉੱਥੋਂ ਦੇ ਰਹਿਣ ਵਾਲੇ ਸੀ? ਇੱਥੋਂ ਨਹੀਂ ਸਾਡੇ ਉੱਧਰ ਹੀ ਸਾਰੇ, ਇੱਧਰ ਕੋਈ ਨਹੀਂ ਸੀ। ਹਾਂਜੀ, ਹੁਣ ਜਦੋਂ ਆਪਸ ਵਿੱਚ ਮਿਲਦੇ ਆ ਨਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਕਰਤਾਰਪੁਰ ਲਾਂਘਾ ਜਿਹੜਾ ਸ਼ੁਰੂ ਹੋਇਆ ਨਾ, ਉੱਥੋਂ ਹੁਣ ਭੈਣ ਭਰਾ ਵਿਛੜੇ ਮਿਲਦੇ। ਅਸੀਂ ਫੋਨਾਂ ਤੇ ਦੇਖਦੇ ਆ ਨਾ, YouTube ਤੇ ਦੇਖਦੇ ਇੱਕ ਦੂਜੇ ਨੂੰ, ਕੋਈ 70 ਸਾਲ ਬਾਅਦ ਮਿਲਦਾ ਇੱਕ ਦੂਸਰੇ ਨੂੰ, ਆਪਸ ਵਿੱਚ ਭੈਣ ਭਰਾ ਮਿਲਦੇ ਤਾਂ ਖੁਸ਼ੀ ਹੁੰਦੀ ਨਾ। ਇੰਨੀ ਦੇਰ ਦੇ ਵਿਛੜੇ ਹੋਏ ਜਿਹੜੇ ਮਿਲਦੇ ਆ। ਤਾਂ ਇੱਕ ਬੜਾ ਐਸਾ ਪੁਆਇੰਟ ਬਣ ਗਿਆ ਹਾਂ। ਬੜੀਆਂ ਅਰਦਾਸਾਂ ਸੀਗੀਆਂ। ਹਾਂ ਜੀ, ਜਿਹੜੇ ਇੰਨੀ ਦੇਰ ਤੋਂ ਵਿਛੜੇ ਉਹ ਮਿਲ ਰਹੇ ਆ ਇਸ ਵੇਲੇ। ਮਤਲਬ ਨਹੀਂ ਤਾਂ ਕੋਈ ਆਸ ਨਹੀਂ ਸੀ ਨਾ। ਇੱਧਰ ਵੀ ਆਪਸ ਹੁਣ ਵਿਜੇ ਬਹੁਤ ਸਾਨੂੰ ਮਿਲਦੇ, ਵਿਜੇ ਬਹੁਤ ਮਿਲਦੇ ਆ ਤੇ ਸਾਡੀ ਕਿਸਮਤ ਹੈ ਅਸੀਂ ਦੂਜੀ ਵਾਰ ਆ ਗਏ। ਗੜਸ਼ੰਕਰ ਦੀ ਕੋਈ ਗੱਲ ਸੁਣਾਓ। ਗੜਸ਼ੰਕਰ ਬਹੁਤ ਵਧੀਆ। ਸਾਨੂੰ ਹੁਣ ਸਾਡਾ ਇਲਾਕਾ ਸਾਨੂੰ ਚੰਗਾ ਲੱਗਦਾ। ਵੈਸੇ ਮੇਰੇ ਪੇਕੇ ਅੰਮ੍ਰਿਤਸਰ ਆ ਅੱਛਾ। ਤੇ ਅਸੀਂ ਰਹਿੰਦੇ ਸਹੁਰੇ ਮੇਰੇ ਹੁਸ਼ਿਆਰਪੁਰ ਜ਼ਿਲ੍ਹੇ 'ਚ। ਬੜਾ ਸਰਖੇਜ਼ ਇਲਾਕਾ ਹੈ ਨਾ, ਹਾਂਜੀ ਫਰਟਾਈਲ ਏਰੀਆ ਆ। ਹਾਂਜੀ, ਜ਼ਿਲ੍ਹਾ ਜਿਹੜਾ ਹੁਸ਼ਿਆਰਪੁਰ ਹੈ ਨਾ, ਸਭ ਤੋਂ ਜ਼ਿਆਦਾ ਗ੍ਰੈਜੂਏਟ ਦੱਸਿਆ ਜਾਂਦਾ, ਪਹਿਲੇ ਨੰਬਰ ਤੇ ਕਹਿੰਦੇ। ਹਾਂਜੀ, ਤਾਂ ਵਧੀਆ ਸਾਨੂੰ ਆਪਣੇ ਭੈਣ ਭਰਾ ਇੱਥੇ ਮਿਲਦੇ, ਖੁਸ਼ੀ ਹੁੰਦੀ ਆ। ਇਹ ਸਾਰੇ ਸਾਡੇ ਜੇਜੋਂ ਦੇ ਪੇੜੇ ਬੜੇ ਮਸ਼ਹੂਰ। ਹਾਂਜੀ ਹਾਂਜੀ, ਜੇਜੋ ਸਾਡੇ ਕੋਲ ਹੀ ਆ, 13 ਕਿਲੋਮੀਟਰ ਤੇ। ਜੇਜੋਂ ਦੇ ਪੇੜੇ ਮਸ਼ਹੂਰ ਕਿਉਂ ਆ? ਪੇੜੇ ਨਹੀਂ, ਇਹ ਨਹੀਂ ਮੈਨੂੰ ਪਤਾ, ਇਹਨਾਂ ਨੂੰ ਪੁੱਛੋ। ਜੇਜੋਂ ਦੇ ਪੇੜੇ ਮਸ਼ਹੂਰ ਕਿਉਂ ਆ? ਜੇਜੋਂ ਦੇ ਪੇੜੇ ਬਹੁਤ ਮਸ਼ਹੂਰ ਜੀ। ਪੁਰਾਣੇ ਹੁਣ ਐਤਕੀ ਹੁਣ ਘਟ ਗਏ ਆ, ਪਹਿਲਾਂ ਬਹੁਤ ਮਸ਼ਹੂਰ ਸੀ ਜੇਜੋਂ ਦੇ ਪੇੜੇ। ਬਹੁਤ ਵਧੀਆ ਪੇੜੇ ਸੀ। ਅਸੀਂ ਕੀ ਸੀ ਉਹਦੇ ਉੱਤੇ ਮਤਲਬ ਪਸ਼ੂ, ਗਾਵਾਂ ਦਾ ਦੁੱਧ ਸੀ। ਹਾਂਜੀ, ਇਹ ਪਹਾੜਾਂ ਦੇ ਵਿੱਚ ਪਸ਼ੂ ਚੁਗਦੇ ਸੀ, ਇਸ ਕਰਕੇ ਮਤਲਬ ਇੱਕ ਦਵਾਈ ਦੇ ਤੌਰ ਤੇ ਵੀ ਮੰਨੇ ਜਾਂਦੇ ਸੀ। ਬਹੁਤ ਵਧੀਆ ਸੀ। ਹਾਂਜੀ। ਤੁਸੀਂ ਕਿੰਨੀ ਵਾਰੀ ਆਏ ਹੋ? ਮੈਂ ਪਹਿਲੀ ਵਾਰੀ ਆਇਆ ਜੀ। ਤੁਸੀਂ ਪਹਿਲੀ ਵਾਰੀ ਆਇਆ ਜੀ। ਟਰਾਈ ਕੀਤਾ ਸੀ ਅਸੀਂ 19 ਚ ਇਕੱਠੇ ਕੀਤਾ ਸੀਗਾ ਤੇ ਮੇਰਾ ਆ ਗਿਆ ਸੀ, ਇਹਨਾਂ ਦਾ ਆਇਆ ਨਹੀਂ ਸੀਗਾ। ਅੱਛਾ, ਜਿਹੜਾ ਤੁਹਾਡਾ ਵੀਜ਼ਾ ਆਪਣਾ ਰਿਫਿਊਜ਼ ਹੋਇਆ ਸੀ, ਉਹਦੀ ਪਾਸਪੋਰਟ ਤੇ ਕੁਝ ਸਟੈਂਪ ਲੱਗੀ ਸੀਗੀ? ਨਹੀਂ ਲੱਗੀ ਨਹੀਂ ਜੀ। ਇਹ ਇੱਕ ਬੜਾ, ਅਸੀਂ ਅਗਲੀ ਵੀਡੀਓ 'ਚ ਵੀ ਗੱਲ ਕੀਤੀ ਆ। ਹਾਂਜੀ ਇਹ ਇੱਕ ਬੜਾ ਡਰਾਮਾ ਕਰਦੇ ਆ। ਹਾਂਜੀ। ਮਿਸਾਲ ਦੇ ਤੌਰ ਤੇ 6000 ਜਾਂ 7000 ਪਾਸਪੋਰਟ ਜਮ੍ਹਾਂ ਹੁੰਦਾ ਨਾ ਜੀ ਐਪਲੀਕੈਂਟ, ਉਹ ਕੀ ਕਰਦੇ ਆ 2500 3000 ਅੱਗੇ ਭੇਜਦੇ ਆ, ਬਾਕੀ ਬੋਰਿਆਂ 'ਚ ਪਾ ਕੇ ਰੱਖ ਦਿੰਦੇ ਆ ਤੇ ਪੈਸੇ ਲੈ ਲੈਂਦੇ 1000 ਰੁਪਏ। ਜੀ ਹਾਂਜੀ 1000 ਜਾਂ 500 ਜਿੰਨੀ ਵੀ 500 ਇੰਡੀਅਨ ਕਰੰਸੀ 500 ਰੁਪਏ ਲੈਂਦੇ ਜੀ। ਉਹ ਜਦੋਂ
ਟਾਈਮ ਆਣਾ ਨਾ ਤੁਹਾਨੂੰ ਵਾਪਸ ਕਰ ਦੇਣੇ ਆ ਵੀ ਤੁਹਾਡਾ ਲੱਗਾ ਨਹੀਂ, ਪਾਕਿਸਤਾਨ ਨੇ ਇਨਕਾਰ ਕਰ ਜੀ 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 ਜਦਕਿ ਪੈਕਿੰਗ ਇਦਾਂ ਹੀ ਵਾਪਸ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਇੱਕ ਦਿਨ ਪਹਿਲਾਂ ਦੱਸਦੇ ਨਹੀਂ, 2 ਦਿਨ ਪਹਿਲਾਂ ਪਿਛਲੇ ਸਾਲ ਮੇਰਾ 5 ਨਵੰਬਰ ਦਾ ਵੀਜ਼ਾ ਆਇਆ ਸੀਗਾ 19 ਚ, ਤੇ ਮੈਨੂੰ ਇਹਨਾਂ ਨੇ 6 ਨੂੰ ਅਸੀਂ ਆਪ ਫੋਨ ਕਰਕੇ ਪੁੱਛਿਆ, ਕਹਿੰਦੇ ਤੁਹਾਡਾ 5 ਜ਼ਿਆਦਾ ਹੈ। ਇੱਕ ਦਿਨ ਮੇਰਾ ਉੱਥੇ ਬੀਤ ਗਿਆ। ਦੇਖੋ ਜੀ ਤੁਸੀਂ ਪੜ੍ਹੇ ਲਿਖੇ ਆ, ਤੁਸੀਂ ਇਸ ਗੱਲ ਨੂੰ ਸਮਝਦੇ ਆ ਜਦੋਂ ਕੋਈ ਚੀਜ਼ ਰਿਜੈਕਟ ਹੁੰਦੀ ਉਹਦੇ ਉੱਪਰ ਮੋਹਰ ਲੱਗਦੀ ਆ। ਨਹੀਂ ਰਿਜੈਕਟ ਨਹੀਂ ਹੋਇਆ, ਮਤਲਬ ਇੱਕ ਦਿਨ ਪਹਿਲਾਂ ਲੱਗ ਗਿਆ, ਇਹਨਾਂ ਨੇ ਸਾਨੂੰ ਕਨਫਰਮ ਦੱਸਿਆ ਨਹੀਂ ਵੀ ਤੁਹਾਡਾ ਵੀਜ਼ਾ ਆ ਗਿਆ ਹੈ। ਇਹਨਾਂ ਨੇ ਫੋਨ ਨੰਬਰ ਸਾਡੇ ਤੋਂ ਲਿਖਾਇਆ ਜਦੋਂ ਅਸੀਂ ਫਾਰਮ ਭਰਦੇ ਨਾ, ਨਹੀਂ ਮੇਰਾ ਆਪਣਾ, ਇਹਨਾਂ ਦਾ ਤਾਂ ਰਿਫਿਊਜ਼ ਹੋ ਗਿਆ ਸੀਗਾ। ਮੈਂ ਇਹਨਾਂ ਦੀ ਗੱਲ ਕਰਦਾ ਵੀ ਇਹਨਾਂ ਦਾ ਰਿਫਿਊਜ਼ ਹੋ ਗਿਆ ਵੀ ਉਹਦੇ ਉੱਤੇ ਮੋਹਰ ਕੋਈ ਨਹੀਂ ਲੱਗੀ ਰਿਫਿਊਜ਼ ਹੁੰਦੀ। ਨਹੀਂ ਮੋਰ ਕੁਛ ਨਹੀਂ, ਕਾਰਨ ਨਹੀਂ ਕੁਛ ਦੀ ਦੱਸਿਆ ਇਹਨਾਂ ਨੇ ਕਿਉਂ ਰਿਫਿਊਜ਼ ਹੋਇਆ, ਇਦਾਂ ਨਹੀਂ ਦੱਸਿਆ। ਤੇ ਇਹਨਾਂ ਦੇ ਮਤਲਬ ਪਾਸਪੋਰਟ ਇਦਾਂ ਹੀ ਗਿਆ ਜਿੱਦਾਂ ਆਇਆ ਉਸੇ ਤਰ੍ਹਾਂ ਵਾਪਸ ਆ ਗਿਆ। ਉਸੇ ਤਰ੍ਹਾਂ ਨਾ ਕੋਈ ਰਿਜੈਕਟ, ਹਾਂ ਕੋਈ ਰਿਜੈਕਟ ਨਹੀਂ ਮੋਰ ਕੋਈ ਨਹੀਂ ਲੱਗੀ। ਤੇ ਉਹਨਾਂ ਨੇ ਗਾਂ ਭੇਜੇ ਨਹੀਂ ਹੈਗੇ। ਹਾਂ ਪਤਾ ਨਹੀਂ ਹੁਣ ਇਹਨਾਂ ਨੂੰ ਪਤਾ ਹੋਗਾ। ਹਾਂਜੀ ਫੀਸਾਂ ਲੈ ਰਹੀਆਂ। ਦੇਖੋ ਮੇਰਾ 5 ਦਾ ਲੱਗਾ ਸੀ, ਮੈਂ 6 ਨੂੰ ਇੱਥੇ ਆਈ ਹਾਂ, 13 ਦੀ ਮੇਰੀ ਵਾਪਸੀ ਸੀਗੀ। ਮਤਲਬ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਵੀ ਤੁਹਾਡਾ ਵੀਜ਼ਾ 5 ਨੂੰ ਆ ਚੁੱਕਾ ਹੈ। ਅਸੀਂ ਆਪ ਫੋਨ ਕੀਤਾ ਤਾਂ ਦੱਸਿਆ ਉਹਨਾਂ ਨੇ, ਕਹਿੰਦੇ ਇੱਕ ਦਿਨ ਤੁਹਾਡਾ ਪਹਿਲਾ ਵੀਜ਼ਾ ਲੱਗ ਗਿਆ। ਤੇ ਮੈਂ ਇੱਕ ਦਿਨ ਮੇਰੇ ਇੱਥੇ ਘਟ ਗਿਆ, ਉਹ ਮੈਂ ਪੰਜਾ ਸਾਹਿਬ ਨਹੀਂ ਜਾ ਸਕੀ, ਮੇਰੇ ਨਹੀਂ ਕਿਸਮਤ ਹੈਗਾ ਸੀਗਾ। ਹੁਣ ਅਸੀਂ ਆਏ, ਹੁਣ ਸਾਡਾ 9 ਦਿਨ ਦਾ ਵੀਜ਼ਾ 10 ਦਿਨ ਦਾ। ਹਾਂ ਹਾਂਜੀ ਕੀ ਯਾਦਾਂ ਤੁਹਾਡੀਆਂ? ਬਹੁਤ ਚੰਗਾ ਲੱਗਾ ਬਹੁਤ ਚੰਗਾ, ਬਹੁਤ ਸਾਨੂੰ ਬਹੁਤ ਖੁਸ਼ੀ। ਆਵਾਮ ਇੰਨਾ ਚੰਗਾ, ਇੰਨਾ ਟਰੀਟ ਕਰਦਾ ਵਧੀਆ ਤਰੀਕੇ ਨਾਲ, ਬੜੀ ਖੁਸ਼ੀ ਹੋਈ ਬਹੁਤ ਜ਼ਿਆਦਾ। ਹਰ ਤਰ੍ਹਾਂ ਦੀ ਸਹੂਲਤ ਹੈ, ਫੈਸਿਲਿਟੀ ਹੈ, ਬਹੁਤ ਵਧੀਆ। ਅਸੀਂ ਤਾਂ ਦੁਆਵਾਂ ਕਰਦੇ ਪਏ ਦੋਨੋਂ ਸਰਕਾਰਾਂ ਨੂੰ ਵੀ ਵੀਜ਼ਾ ਖੁੱਲ੍ਹਾ ਕਰ ਦੇਣਾ। ਐਤਕੀ ਵੀ ਹੁਣ ਇੰਡੀਆ ਦੇ ਵਿੱਚੋਂ 5793 ਐਪਲੀਕੇਸ਼ਨਾਂ ਗਈਆਂ ਸੀਆਂ, ਜਿਨ੍ਹਾਂ ਤੋਂ ਤਕਰੀਬਨ 2900 ਵੀਜ਼ਾ ਲੱਗਾ, 2900 ਕੁਛ 28 ਤੇ 29 ਵੀਜ਼ੇ ਲੱਗੇ ਆ। ਤੇ ਅਸੀਂ ਤਾਂ ਦੁਆ ਕਰਦੇ ਹਾਂ ਪਰਮਾਤਮਾ ਦੇ ਅੱਗੇ, ਗੁਰੂ ਨਾਨਕ ਸਾਹਿਬ ਦੇ, ਅੱਲਾਹ ਤਾਲਾ ਦੇ ਅੱਗੇ ਦੁਆ ਕਰਦੇ ਹਾਂ ਕਿ ਲਾਂਘਾ ਕਰਤਾਰਪੁਰ ਦੀ ਤਰ੍ਹਾਂ ਲਾਂਘਾ ਹੀ ਖੁੱਲ੍ਹ ਜਾਏ ਤੇ ਸਾਰੇ ਦੁੱਖ ਕੱਟੇ ਜਾਣ ਜੀ। ਆਧਾਰ ਕਾਰਡ ਤੇ ਆਣਾ, ਆਧਾਰ ਕਾਰਡ ਤੇ ਆਣਾ ਹਜੇ। ਹਾਂਜੀ ਬਹੁਤ ਵੀਜ਼ਾ ਹੋ ਜਾਵੇ। ਹਾਂਜੀ ਬਿਲਕੁਲ ਜੀ ਬਿਲਕੁਲ, ਬਹੁਤ ਖੁਸ਼ੀ ਹੋਈ ਜੀ। ਬਹੁਤ ਤਜਾਰਤ, ਟ੍ਰੇਡਿੰਗ, ਆਪਣਾ ਵਪਾਰ ਬਹੁਤ ਮੇਰਾ ਜੀ ਮੈਂ ਆਪਣਾ ਖੁੱਲ ਜਾਵੇ ਤਾਂ ਬਹੁਤ ਵਧੀਆ ਜੀ। ਬਟ ਟ੍ਰੇਡ ਖੁੱਲ੍ਹ ਜਾਏ ਤਾਂ ਹੋਰ ਵੀ ਤਾਂ ਸਾਡੇ ਤਾਂ ਕਿਸਾਨ ਉਧਰ ਬਾਰਡਰ ਤੇ ਵਾਹਗਾ ਬਾਰਡਰ ਤੇ ਧਰਨਾ ਲਾਉਂਦੇ ਆ ਵੀ ਸਾਡਾ ਟ੍ਰੇਡ ਪਾਕਿਸਤਾਨ ਦੇ ਨਾਲ ਸਿੱਧਾ ਖੁੱਲ੍ਹ ਜਾਏ, ਅਸੀਂ ਸਿੱਧਾ ਆਪਣੀ ਫਸਲਬਾੜੀ ਦੇ ਸਕੀਏ ਤਾਂ ਆਪਣਾ ਸਮਾਨ ਲੈ ਸਕੀਏ। ਉਧਰ ਤਾਂ ਧਰਨਾ ਲੱਗਿਆ ਜੀ ਸਾਡੇ, ਇਸ ਕਰਕੇ ਸਰਕਾਰ ਨੂੰ ਗੁਜ਼ਾਰਿਸ਼ ਕਰ ਰਿਹਾ ਵੀ ਤੁਸੀਂ ਜਲਦੀ ਤੋਂ ਜਲਦੀ ਪਾਕਿਸਤਾਨ ਨਾਲ ਸਾਡਾ ਵਪਾਰ ਖੋਲ੍ਹਿਆ ਜਾਵੇ। ਖੁਸ਼ ਹੁੰਨੇ ਇੱਧਰ ਜਦੋਂ ਸਾਡਾ ਸਤਿਕਾਰ ਹੁੰਦਾ ਨਾ, ਸਾਨੂੰ ਕਿਸੇ ਗੱਲ ਦੀ ਪ੍ਰੋਬਲਮ ਨਹੀਂ ਹੁੰਦੀ। ਸਾਡੇ ਤੁਸੀਂ ਹੱਸ ਕੇ ਬੁਲਾਉਂਦੇ, ਮਤਲਬ ਖੁਸ਼ੀ ਹੁੰਦੀ, ਬਹੁਤ ਚੰਗਾ ਲੱਗਦਾ ਪਤਾ। ਮਹਿਮਾਨ ਆ, ਪ੍ਰਾਹੁਣੇ ਆ, ਹੱਸ ਕੇ ਬੁਲਾਣਾ ਕਿਉਂ ਨਹੀਂ? ਹਾਂਜੀ ਜਦੋਂ ਇੱਥੋਂ ਜਥਾ ਗਿਆ ਸੀਗਾ ਆਪਣਾ ਨਗਰ ਕੀਰਤਨ ਸੁਲਤਾਨਪੁਰ ਗਏ ਸੀ ਨਾ, ਤਾਂ ਉੱਥੇ ਸਾਨੂੰ ਵੀ ਚਾਅ ਚੜ੍ਹਦਾ ਸੀ ਵੀ ਥਾਂ ਰੋਕ ਕੇ ਦੇ ਮਤਲਬ ਤੁਹਾਡਾ ਸਵਾਗਤ ਕਰਦੇ ਸੀਗੇ। ਚੰਗਾ ਲੱਗ, ਜਿੱਦਾਂ ਹੁਣ ਤੁਸੀਂ ਸਾਡਾ ਕਰਦੇ ਨਾ, ਇੱਦਾਂ ਹੀ ਅਸੀਂ ਜਦੋਂ ਆਏ ਸੀਗੇ ਜਾਂਦੇ ਆ, ਤੁਸੀਂ ਜਾਂਦੇ ਆ, ਤੇ ਉਸ ਲਈ ਸਾਨੂੰ ਚੰਗਾ ਲੱਗਦਾ ਵੀ ਆਪਣੇ ਭੈਣ ਭਰਾ, ਸਾਡੇ ਕਿਹੜਾ ਕੁਛ ਹੈਗਾ ਆਪਸ ਵਿੱਚ, ਪਿਆਰ ਤਾਂ ਆਪਸ ਵਿੱਚ ਸਾਡਾ ਇਦਾਂ ਹੀ ਆ ਨਾ। ਚਲੋ ਉਹ ਤਾਂ ਹੁਣ ਸਰਕਾਰਾਂ ਦੇ ਹੱਥ ਜਿਹੜੇ ਚੀਜ਼ੇ ਲੰਘੇ ਲੂਗੇ, ਚਲੋ ਵੀ ਸਾਡਾ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਜਿਹੜਾ ਕਰਤਾਰਪੁਰ ਲਾਂਘਾ ਸ਼ੁਰੂ ਹੋ ਗਿਆ ਨਾ। ਹਾਂ ਬਸ ਸਾਡਾ ਇੰਨੀ ਖੁਸ਼ੀ ਹੈ, ਸਾਨੂੰ ਬਹੁਤ ਖੁਸ਼ੀ ਤੇ ਆ ਕੇ ਖੁਸ਼ੀ ਹੋਈ ਜੀ ਵੀ ਸਾਨੂੰ ਸਾਡੇ ਪਿੰਡਾਂ ਦੇ ਭਾਈ ਸਾਹਿਬ ਮਿਲ ਗਏ, ਸਾਨੂੰ ਸਾਡੇ ਭਰਾ ਮਿਲ ਗਏ ਸਾਡੇ ਪਿੰਡਾਂ ਦੇ, ਸਾਨੂੰ ਬਹੁਤ ਖੁਸ਼ੀ ਹੋਈ ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸਾਡੇ ਨਾਲ ਜੀ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਹਿਸੀਲ ਗੜ੍ਹਸ਼ੰਕਰ ਚੋਂ ਪਿੰਡ ਜਿਹੜਾ ਕਿ ਇਹਨਾਂ ਦਾ ਡਾਂਡੀਆਂ ਚੋਂ ਆਏ ਹੋਏ ਮਹਿਮਾਨ ਸਾਡੇ ਨਾਲ ਮੌਜੂਦ ਆ ਜੀ। ਬੜੀ ਖੁਸ਼ੀ ਹੋਈ ਆ। ਇਹ ਮਨਜੀਤ ਕੌਰ ਹੈ, ਇਹਨਾਂ ਦਾ ਨਾਂ ਤਰਸੇਮ ਸਿੰਘ ਸਿੰਘ ਆ ਜੀ। ਇਹ ਆਪਣੇ ਸਮਝ ਲਓ ਸਾਨੂੰ ਇਦਾਂ ਹੀ ਲੱਗਾ ਵੀ ਜਿੱਦਾਂ ਹੁਸ਼ਿਆਰਪੁਰ ਹੀ ਸਾਡੇ ਕੋਲ ਚੱਲ ਕੇ ਆ ਗਿਆ। ਹਾਂਜੀ ਤੇ ਸਾਡੇ ਨਾਲ ਜੁੜੇ ਰਹੋ ਜੀ। ਇਸ ਤਰ੍ਹਾਂ ਦੀਆਂ ਜਿਹੜੀਆਂ ਸੋਹਣੀਆਂ ਵੀਡੀਓ ਤੁਹਾਡੀ ਖਿਦਮਤ 'ਚ ਹਾਜ਼ਰ ਕਰਦੇ ਰਵਾਂਗੇ ਜੀ। ਰੱਬ ਰਾਖਾ। ਓਕੇ ਜੀ, ਥੈਂਕ